ਵੇਖੋ ਜੀ ਆਹ ਕੀਤਾ ਸਰਦਾਰ ਰਵੀ ਸਿੰਘ ਖਾਲਸਾ ਦਾ ਸ਼ੁਕਰੀਆ ਕਿ ਉਹਨੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿ ਸਲਾਬ ਦੇ ਵਿੱਚ ਘਰੋਂ ਬੇਘਰ ਹੋਏ ਸਨ ਚੋਰ ਸਾਹਿਬ ਬੰਦੇ ਠੀਕ ਹੋ ਗਿਆ ਠੀਕ ਉਹਨੇ ਇਮਦਾਦ ਕੀਤੀ ਆਹ ਕੀਤਾ ਸ਼ੁਕਰੀਆ ਤੇ ਉਹਦੇ ਤੱਕ ਤੇ ਪਤਾ ਨਹੀਂ ਗੱਲ ਪਹੁੰਚੀ ਕਿ ਨਹੀਂ ਪਹੁੰਚੀ ਤੇ ਕਈ ਨਫ਼ਰਤ ਫਲਾਣ ਵਾਲੇ ਬੰਦਿਆਂ ਤੱਕ ਜਿਹੜੀ ਹੈ ਨਾ ਗੱਲ ਉਹਨਾਂ ਪਹੁੰਚ ਗਈ ਉਹਨਾਂ ਨੂੰ ਅੱਗ ਜ਼ਰੂਰ ਲੱਗ ਗਈ ਇਸ ਜ਼ਰੂਰ ਗੱਲ ਦੀ। ਵੇਖੋ ਅਗਰ ਕੋਈ ਮੇਰੇ ਕੋਲੋਂ ਮੇਰੀ ਕੋਈ ਜ਼ਾਤੀ ਰਾਏ ਪੁੱਛੇ ਨਾ ਕਿ ਖਾਲਿਸਤਾਨ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਤੇ ਮੈਂ ਕਹਾਂਗਾ ਜ਼ਰੂਰ ਬਣਨਾ ਚਾਹੀਦਾ। ਬਣਨਾ ਚਾਹੀਦਾ। ਵੇਖੋ ਜਿੱਡੀਆਂ ਵੀ ਦੁਨੀਆ ਦੇ ਉੱਤੇ ਨਿੱਕੀ ਤੋਂ ਨਿੱਕੀ ਵੀ ਕੌਮ ਬਣੀ ਹੈ ਨਾ ਮਜ਼ਹਬ ਕੋਈ ਵੀ ਹੋਇਆ ਛੋਟਾ ਤੋਂ ਛੋਟਾ ਹਰ ਇੱਕ ਵੇਖੋ ਸਾਰਿਆਂ ਨਾਲ ਘੱਟ ਯਹੂਦੀ ਨੇ ਨਾ ਹਾਂਜੀ ਹਾਂਜੀ ਯਹੂਦੀਆਂ ਨੇ ਵੀ ਇੱਕ ਇਸਰਾਈਲ ਆਪਣਾ ਚੋਰੀ ਦੇ ਨਾਲ ਰਲ ਕੇ ਤੇ ਆਪਣਾ ਇੱਕ ਮੱਲਿਆ ਤੇ ਸਿੱਖ ਕੌਮ ਜਿਹੜੀ ਉਹ ਕਿੱਡੀ ਵੱਡੀ ਤਾਦਾਦ ਦੇ ਵਿੱਚ ਨੇ ਠੀਕ ਹੈ ਤੇ ਉਹਨਾਂ ਦਾ ਵੀ ਹੱਕ ਬਣਦਾ ਕਿ ਉਹਨਾਂ ਦਾ ਵੀ ਇੱਕ ਆਪਣਾ ਮੁਲਕ ਹੋਵੇ ਜੀ ਠੀਕ ਫਿਰ ਉਹ ਦੂਸਰੀ ਗੱਲ ਵੇਖੋ ਉਹ ਕੌਮ ਹੈ ਜਿਹਨੇ ਰਾਜ ਕੀਤਾ ਜਿਹਨੇ ਇੱਥੇ ਪੰਜਾਬ ਦੇ ਵਿੱਚ ਬਾਬਾ ਜੀ ਰਾਜ ਕਰਕੇ ਰਾਜ ਕੀਤਾ ਹਾਂ ਤੇ ਪੂਰਾ ਚੰਗਾ ਰਾਜ ਕੀਤਾ ਜਿਹਨੂੰ ਮੁਸਲਮਾਨ ਵੀ ਚੰਗੇ ਲਫ਼ਜ਼ਾਂ 'ਚ ਯਾਦ ਕਰਦੇ ਨੇ ਤੇ ਜਿਹਨੂੰ ਉਹਨਾਂ ਤੇ ਕਰਨਾ ਹੀ ਕਰਨਾ ਉਹਨਾਂ ਦਾ ਤੇ ਕੌਮ ਦਾ ਸਰਦਾਰ ਸੀ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਹਰ ਇੱਕ ਦੇ ਨਾਲ ਉਹਨੇ ਚੰਗਾ ਵਰਤਿਆ ਤੇ ਇਹ ਮੁਸਲਮਾਨ ਵੀ ਉਹਨੂੰ ਯਾਦ ਸ਼ਹਿਰ ਗੁਜਰਾਂਵਾਲੇ ਦਾ ਹੈ ਵੀ ਸਾਡੇ ਸ਼ਹਿਰ ਗੁਜਰਾਂਵਾਲੇ ਦਾ ਤੇ ਉਹਨੇ ਵੇਖੋ ਇਹ ਉਹ ਕੌਮ ਹੈ ਜਿਹਨੇ ਰਾਜ ਵੀ ਕੀਤਾ ਤੇ ਇਹਦਾ ਦੇ ਹੱਕ ਬਣਦਾ ਕਿ ਇਹਨੂੰ ਵੀ ਇੱਕ ਟੋਟਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਮਜ਼ਹਬ ਦੇ ਮੁਤਾਬਕ ਉੱਥੇ ਆਪਣੇ ਕਵਾਨੀਨ ਦੇ ਮੁਤਾਬਕ ਉੱਥੇ ਜ਼ਿੰਦਗੀ ਬਸਰ ਕਰ ਸਕਣ। ਇਹ ਸਾਡੀ ਜ਼ਾਤੀ ਰਾਏ ਵੇ ਅਗਰ ਮੈਂ ਜਿਵੇਂ ਗੱਲ ਕੀਤੀ ਨਾ ਸਾਨੂੰ ਕੋਈ ਪੁੱਛੇ ਖਾਲਿਸਤਾਨ ਹਾਂ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਖਾਲਿਸਤਾਨ ਹੋਣਾ ਚਾਹੀਦਾ ਹਾਂ ਪਰ ਗੱਲ ਇਹ ਵੇ ਕਿ ਇਸ ਮੌਕਫ ਦੀ ਉਦੋਂ ਤਾਕਤ ਘਟ ਜਾਂਦੀ ਏ ਜਦੋਂ ਉਹਨਾਂ ਦੀ ਕੌਮ ਦੇ ਵਿੱਚੋਂ ਹੀ ਉਹਨਾਂ ਦੇ ਕਈ ਬੰਦੇ ਉੱਠ ਕੇ ਜਿਹੜੇ ਨੇ ਉਹ ਕਹਿ ਸਕਦੇ ਨੇ ਕਿ ਇੰਜ ਮੁਮਕਿਨ ਨਹੀਂ ਇੰਜ ਨਹੀਂ ਹੋ ਸਕਦਾ। ਵੇਖੋ ਇੱਕ ਘਰ ਦੇ ਵਿੱਚ ਦੋ ਚਾਰ ਭਰਾ ਨੇ ਤੇ ਜਦੋਂ ਉਹਦੇ ਭਰਾ ਹੀ ਉਹਨੂੰ ਕਹਿਣ ਕਿ ਤੂੰ ਨਹੀਂ ਕਰ ਸਕਦਾ ਤੇਰੇ ਕੋਲੋਂ ਨਹੀਂ ਹੋਣਾ ਠੀਕ ਹੈ ਤੇ ਉਹ ਬੰਦਾ ਅੱਧਾ ਤੇ ਉਂਝ ਰਹਿ ਜਾਂਦਾ ਤੇ ਬਾਹਰੋਂ ਉਹਨੂੰ ਕੀ ਹਮਾਇਤ ਮਿਲਦੀ ਕਈ ਇਹੋ ਜਿਹੇ ਉੱਥੇ ਗੱਦਾਰ ਜੇ ਉਹ ਸਾਰੇ ਰਲ ਕੇ ਆਖਣ ਕਿ ਬਣਨਾ ਚਾਹੀਦਾ ਤੇ ਬਣ ਸਕਦਾ ਤੇ ਫਿਰ ਬਣ ਵੀ ਜਾਂਦਾ ਵੇਖੋ ਅੱਜ ਵੀ ਟੀਵੀਆਂ ਤੇ ਬਹਿ ਕੇ ਕਈ ਬੰਦਿਆਂ ਨੇ ਜੀ ਇਸ ਤਰ੍ਹਾਂ ਫੌਜ ਕਿਵੇਂ ਬਣੇਗੀ ਫਲਾਣਾ ਕਿਵੇਂ ਬਣੇਗਾ ਜਦੋਂ ਤੁਸੀਂ ਇਰਾਦਾ ਕਰ ਲਵੋ ਜਦੋਂ ਕਿਸੇ ਕੰਮ ਨੂੰ ਹੱਥ ਪਾਈ ਜਾਵੇ ਨਾ ਉਹ ਹਰ ਚੀਜ਼ ਹੀ ਬਣ ਜਾਂਦੀ ਹੈ ਜੇ ਇਰਾਦਾ ਕਰ ਲਈ ਉਹ ਹਰ ਸ਼ੈ ਬਣ ਵੇਖੋ ਤੁਸੀਂ ਤਸੱਵਰ ਕਰੋ ਕਿ ਪਾਕਿਸਤਾਨ ਇੰਡੀਆ ਅੱਜ ਜਿਵੇਂ ਕੋਈ ਸੋਚੇ ਕਿ ਯਾਰ ਇੱਕ ਮੁਲਕ ਦੇ ਦੋ ਹਿੱਸੇ ਹੋ ਸਕਦੇ ਨੇ ਕਿ ਇਧਰੋਂ ਅੱਛਾ ਦੋ ਹਿੱਸੇ ਵੀ ਆਸਾਨ ਨੇ ਕਿ ਇਧਰੋਂ ਉੱਠ ਕੇ ਉਧਰ ਟੁਰ ਜਾਓ ਤੇ ਉਧਰੋਂ ਉੱਠ ਕੇ ਇੱਧਰ ਟੁਰ ਜਾਓ ਕੋਈ ਤਸੱਵਰ ਕਰੇ ਜੇ ਮੁਮਕਿਨ ਹੈ ਲੇਕਿਨ ਸਾਈਆਂ ਨੇ ਜਦੋਂ ਇਰਾਦਾ ਕੀਤਾ ਸੀ ਤੇ ਉਹਨਾਂ ਕਰ ਵੀ ਛੱਡੀ ਉਹਨਾਂ ਵੰਡ ਕਰਕੇ ਵਹਾ ਛੱਡੀ ਉਹਨਾਂ ਕਹਾ ਚਲੋ ਬਈ ਜਿਹੜੇ ਮੁਸਲਮਾਨ ਨੇ ਇੱਧਰ ਆਈਓ ਤੇ ਜਿਹੜੇ ਹਿੰਦੂ ਸਿੱਖ ਨੇ ਦੂਜੇ ਪਾਸੇ ਟੁਰ ਜਾਓ ਉਹਨਾਂ ਨਾਮੁਮਕਿਨ ਨੂੰ ਮੁਮਕਿਨ ਕਰ ਛੱਡਿਆ। ਉਹ ਵੱਖਰੀ ਗੱਲ ਹੈ ਕਿ ਸਾਡੇ ਉਹਦੇ ਤੇ ਵੀ ਤਹਫਜ਼ਾਤ ਨੇ ਕਿ ਵੰਡ ਜਿਹੜੀ ਸਹੀ ਨਹੀਂ ਹੋਈ ਪੰਜਾਬ ਨੂੰ ਸਿਰਫ ਵੰਡਿਆ ਗਿਆ ਬਾਕੀ ਸੂਬੇ ਨਹੀਂ ਵੰਡੇ ਗਏ ਗੱਲ ਹੈ ਕਿ ਸਾਨੂੰ ਕੋਈ ਜ਼ਾਤੀ ਤੌਰ ਤੇ ਪੁੱਛੇ ਤੇ ਅਸੀਂ ਯਕੀਨਨ ਹਮਾਇਤ ਕਰਨਾ ਖਾਲਿਸਤਾਨ ਦੀ ਅਸੀਂ ਅੰਨੇ ਕਿ ਇਸ ਕੌਮ ਦਾ ਵੀ ਕੋਈ ਆਪਣਾ ਮੁਲਕ ਹੋਣਾ ਚਾਹੀਦਾ ਜੀ ਇਹਨਾਂ ਕੋਲ ਲੇਕਿਨ ਹੁਣ ਗੱਲ ਹੈ ਵੀ ਕਿ ਅਸੀਂ ਸ਼ੁਕਰੀਆ ਅਦਾ ਕਰਨ ਰਹੇ ਹਾਂ ਸਰਦਾਰ ਰਵੀ ਸਿੰਘ ਜੀ ਖਾਲਸਾ ਦਾ ਕਿ ਉਹਨਾਂ ਪਾਕਿਸਤਾਨ ਦੇ ਵਿੱਚ ਇੰਨੇ ਮਜ਼ਲੂਮਾਂ ਦਾ ਸਾਥ ਦਿੱਤਾ ਫਿਰ ਸਿਰਫ ਮਜ਼ਲੂਮਾਂ ਦਾ ਨਹੀਂ ਦਿੱਤਾ ਡੰਗਰਾਂ ਪਸ਼ੂਆਂ ਲਈ ਵੀ ਉਹਨਾਂ ਨੇ ਕਿੰਨਾ ਕੀਤਾ ਬਗੈਰ ਕਿਸੇ ਲਾਲਚ ਤੋਂ ਉਹਨਾਂ ਆਪਣੇ ਅਮਲ ਦੇ ਨਾਲ ਸਾਬਤ ਕੀਤਾ ਕਿ ਯਾਰ ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ ਸਰਹੱਦਾਂ ਇਨਸਾਨੀਅਤ ਹੈ ਮਜ਼ਹਬ ਹਰ ਚੀਜ਼ ਤੋਂ ਅੱਗੇ ਇਨਸਾਨੀਅਤ ਹੈ ਉਹਨਾਂ ਆਪਣੇ ਅਮਲ ਦੇ ਨਾਲ ਸਾਬਤ ਕੀਤਾ ਠੀਕ ਹੈ ਤੇ ਇਸੇ ਚੀਜ਼ ਦਾ ਹੀ ਸ਼ੁਕਰੀਆ ਅਦਾ ਕਰਦਾ ਬੇਜ਼ਬਾਨਾਂ ਵਾਸਤੇ ਵੀ ਉਹਨਾਂ ਬੜਾ ਚਾਰਾ ਘੱਲਿਆ ਸੈਲਜ ਘੱਲਿਆ ਬੜਾ ਕੋਈ ਬੜੀ ਇਨਸਾਨਾਂ ਵਾਸਤੇ ਉਹਨਾਂ ਬੜੀ ਇਮਦਾਦ ਕੀਤੀ ਮੈਂ ਨਾ ਵੇਖੋ ਉਹ ਗਰਜ਼ ਵੀ ਨਹੀਂ ਤੇ ਗਰਜ਼ ਵੀ ਕੋਈ ਨਹੀਂ ਕਦੀ ਉਹ ਮਸਲਨ ਕੇ ਸਾਡੇ ਤੋਂ ਚਲੋ ਸਾਡਾ ਕਲਮਾ ਕੋ ਨਹੀਂ ਹਾਂ ਇਹ ਲਾਲਚ ਹੋਇਆ ਬੇਲੌਂਸ ਉਹਨੇ ਇੰਨੀ ਇਮਦਾਦ ਕੀਤੀ ਹੈ ਹਾਂ ਪਾਕਿਸਤਾਨ ਵਾਸਤੇ ਹਾਂ ਲੇਕਿਨ ਉਹ ਗੱਲ ਹੋਈ ਆਈ ਜਾਂਦੀ ਨੇ ਕਿ ਵੇਖੋ ਉਹਨਾਂ ਨੂੰ ਇਹ ਲੱਗਦਾ ਕਿ ਹਰੇ ਅਸੀਂ ਅਗਰ ਸ਼ੁਕਰੀਆ ਅਦਾ ਕੀਤਾ ਤੇ ਇਸ ਸੈਂਸ ਦੇ ਵਿੱਚ ਕੀਤਾ ਕਿ ਅਸੀਂ ਉਹਦੀ ਹਮਾਇਤ ਕਰਨ ਰਹੇ ਹਾਂ ਤੇ ਭਾਈ ਗੱਲ ਆਵੇ ਕਿ ਜ਼ਾਤੀ ਤੌਰ ਤੇ ਅਗਰ ਕੋਈ ਸਾਨੂੰ ਪੁੱਛੇ ਨਾ ਤੇ ਅਸੀਂ ਹਮਾਇਤੀ ਹਾਂ ਕਿ ਪੰਜਾਬ ਜਿਹੜਾ ਵੱਖਰਾ ਉਹਨਾਂ ਨੂੰ ਆਪਣੇ ਰਾਈਟਸ ਮਿਲਣੇ ਚਾਹੀਦੇ ਖਾਲਿਸਤਾਨ ਬਿਲਕੁਲ ਮਿਲਣਾ ਚਾਹੀਦਾ ਠੀਕ ਹੈ ਇਹਨਾਂ ਹਿੰਦੂਆਂ ਕੋਲ ਜਿਹੜੀ ਇਹਨਾਂ ਦੀ ਆਪਣੀ ਹਕੂਮਤ ਇਹਨਾਂ ਦੀ ਵੱਖਰੀ ਹੋਣੀ ਚਾਹੀਦੀ ਹੈ ਹਾਂ ਉਹ ਵੇਖੋ ਉਹਨਾਂ ਨੇ ਆਪਣੇ ਮਜ਼ਹਬ ਦੀ ਬੁਨਿਆਦ ਤੇ ਬਣਾਈ ਹੈ ਬਿਲਕੁਲ ਉਹਨਾਂ ਨੂੰ ਵੀ ਮਜ਼ਹਬੀ ਆਜ਼ਾਦੀ ਹੋਣੀ ਚਾਹੀਦੀ ਜਿਵੇਂ ਤਾਂ ਹੁਣ ਮੋਦੀ ਦਾ ਕਿਰਦਾਰ ਹੈ ਉੱਥੇ ਜੋ ਕਰਨ ਰਿਹਾ ਉਹ ਤੇ ਅੰਦਰ ਸਿਰਫ ਰਹਿ ਨਹੀਂ ਹਿੰਦੂ ਦੂਜੇ ਤੇ ਰਹਿ ਨਹੀਂ ਕੋਈ ਨਾ ਕਿਸੇ ਪਾਸੇ ਵੀ ਤੇ ਇਹ ਕੌਮ ਹੈ ਜਿਹਨੇ ਵੇਖੋ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਮਨਵਾਇਆ ਇਸ ਟਾਈਮ ਉਹਨਾਂ ਦੀ ਸਰਕਾਰੀ ਜ਼ਬਾਨ ਹੈ ਦੂਸਰੀ ਕੈਨੇਡਾ ਦੇ ਵਿੱਚ ਗੁਰਮੁਖੀ ਜਿਹੜੀ ਪੰਜਾਬੀ ਜ਼ਬਾਨ ਹੈ ਦੂਜੀ ਜ਼ਬਾਨ ਹੈ ਉਹਨਾਂ ਉੱਥੇ ਵੀ ਆਪਣਾ ਮਨਵਾਇਆ ਤੇ ਫਿਰ ਅਮਨ ਪਸੰਦੀ ਨਾਲ ਮਨਵਾਇਆ ਹਾਂ ਬਹਰਹਾਲ ਗੱਲ ਹੈ ਵੀ ਭਾਈ ਅਸੀਂ ਜ਼ਾਤੀ ਤੌਰ ਤੇ ਹਮਾਇਤੀ ਹਾਂ ਅਸੀਂ ਉਹਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਸਾਨੂੰ ਤੇ ਸ਼ੁਕਰੀਆ ਅਦਾ ਅਸੀਂ ਕਰ ਰਹੇ ਹਾਂ ਇਸ ਸੈਂਸ ਦੇ ਵਿੱਚ ਕਿ ਉਹਨਾਂ ਨੇ ਜੋ ਇੱਥੇ ਪਾਕਿਸਤਾਨ ਹਰ ਚੀਜ਼ ਤੋਂ ਬਾਲਾਤਰ ਹੋ ਕੇ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇਮਦਾਦ ਕੀਤੀ ਹੈ ਤੇ ਕਰਨ ਰਹੇ ਨੇ ਤੇ ਅੱਜ ਤੋਂ ਨਹੀਂ ਕਰਨ ਰਹੇ ਬੜੀ ਦੇਰ ਤੋਂ ਕਰਨ ਰਹੇ ਨੇ ਤੇ ਅਸੀਂ ਜਨਾਬ ਦਿਲੋਂ ਧੰਨਵਾਦ ਕਰਨੇ ਉਹਨਾਂ ਦਾ
ਠੀਕ ਹੈ, ਤੇ ਤੁਹਾਨੂੰ ਇਹਦੇ ਚ ਸੜਨ ਦੀ ਜਾਂ ਕੋਈ ਇਸ ਤਰ੍ਹਾਂ ਦੇ ਗਲਤ ਮੈਸੇਜ ਕਰਨ ਦੀ, ਜਿਹੜੇ ਲੋਕ ਨਫ਼ਰਤ ਫੈਲਾਉਂਦੇ ਨੇ ਪਏ, ਉਹਨਾਂ ਦਾ ਕੰਮ ਹੀ ਨਫ਼ਰਤ ਫੈਲਾਉਣਾ ਹੈ। ਤੇ ਤੁਹਾਡੀ ਮਿਹਰਬਾਨੀ, ਤੁਸੀਂ ਸਾਡੀ ਜਾਨ ਛੱਡੋ ਤੇ ਕੋਈ ਹੋਰ ਰਾਹ ਲੱਭੋ। ਰੱਬ ਰਾਖਾ। ਰੱਬ